ਅੱਜ ਦਾ ਸਾਡਾ ਸਬਕ ਹੈ ਰੇਡਾਰ ਕਹਾਣੀ। ਰੇਡਾਰ ਕਹਾਣੀ ਦੇ ਲੇਖਕ ਨੇ ਇਲਿਆਸ ਘੁੰਮਣ ਹੋਰੀ। ਇਲਿਆਸ ਘੁੰਮਣ ਪੰਜਾਬੀ ਜ਼ੁਬਾਨ ਦੇ ਵੱਡੇ ਸੇਵਕਾਂ ਵਿੱਚੋਂ ਇੱਕ ਸੇਵਕ ਨੇ। ਉਹਨਾਂ ਨੇ ਪੰਜਾਬੀ ਜ਼ੁਬਾਨ ਦੀ ਤਰੱਕੀ ਵਾਸਤੇ ਢੇਰ ਸਾਰੇ ਕੰਮ ਕੀਤੇ, ਕਿਤਾਬਾਂ ਛਾਪੀਆਂ, ਕਿਤਾਬਾਂ ਲਿਖੀਆਂ ਤੇ ਤਹਿਰੀਕ ਵਿੱਚ ਵੀ ਭਰਪੂਰ ਹਿੱਸਾ ਲਿਆ। ਅਸਲ ਉਹਨਾਂ ਦਾ ਖੇਤਰ ਜਿਹੜਾ ਹੈ ਉਹ ਸਾਇੰਸ, ਉਹ ਟੈਕਨੋਲੋਜੀ ਦੇ ਬੰਦੇ ਨੇ। ਵਾਪਡਾ ਦੇ ਵਿੱਚ ਮੁਲਾਜ਼ਮਤ ਕਰਦੇ ਨੇ, ਪਰ ਇਸ ਦੇ ਨਾਲ ਨਾਲ ਉਹਨਾਂ ਨੇ ਪੰਜਾਬੀ ਜ਼ੁਬਾਨ ਦੀ ਜਿਹੜੀ ਖਿਦਮਤ ਕੀਤੀ ਹੈ ਉਹ ਘੱਟ ਹੀ ਲੋਕਾਂ ਦੇ ਹਿੱਸੇ ਜਾਂ ਨਸੀਬ ਵਿੱਚ ਆਈ ਹੈ। ਅੱਜ ਅਸੀਂ ਉਹਨਾਂ ਦੀ ਹਯਾਤੀ 'ਤੇ ਵੀ ਥੋੜ੍ਹਾ ਜਿਹਾ ਚਾਨਣ ਪਾਵਾਂਗੇ ਜੋ ਸਾਡੇ ਨਸਾਬੀ ਜ਼ਰੂਰਤ ਦੇ ਅਨੁਸਾਰ ਹੈ। ਇਸ ਦੇ ਨਾਲ ਨਾਲ ਉਹਨਾਂ ਦਾ ਸਬਕ ਜਿਹੜਾ ਹੈ, ਲਿਖਿਆ ਲੇਖ ਜਿਹੜਾ ਹੈ ਰੇਡਾਰ ਕਹਾਣੀ, ਉਹਦਾ ਵੀ ਮੁਤਾਲਾ ਕਰਾਂਗੇ। ਕਿਤਾਬ ਦਾ ਸਫਾ ਨੰਬਰ ਹੈ 35। ਇਲਿਆਸ ਘੁੰਮਣ। ਮੁਹੰਮਦ ਇਲਿਆਸ ਘੁੰਮਣ 25 ਅਗਸਤ 1961 ਨੂੰ ਗੁਜਰਾਂਵਾਲਾ ਦੀ ਤਹਿਸੀਲ ਵਜ਼ੀਰਾਬਾਦ ਦੇ ਇੱਕ ਪਿੰਡ ਚੱਗ ਸਤੀਆ ਵਿੱਚ ਚੌਧਰੀ ਸਰਦਾਰ ਖਾਨ ਘੁੰਮਣ ਦੇ ਘਰ ਪੈਦਾ ਹੋਏ। ਇੱਥੇ ਦੋ ਮਰੂਜ਼ੀ ਸਵਾਲ ਬਣ ਜਾਣਗੇ ਕਿ ਇਲਿਆਸ ਘੁੰਮਣ ਕਿਦੋਂ ਤੇ ਕਿੱਥੇ ਪੈਦਾ ਹੋਏ। ਜਵਾਬ ਇਹਦਾ, ਇਲਿਆਸ ਘੁੰਮਣ ਹੋਰੀ 25 ਅਗਸਤ 1961 ਨੂੰ ਗੁਜਰਾਂਵਾਲਾ ਦੀ ਤਹਿਸੀਲ ਵਜ਼ੀਰਾਬਾਦ ਦੇ ਇੱਕ ਪਿੰਡ ਚੱਕ ਸਤੀਆ ਵਿੱਚ ਪੈਦਾ ਹੋਏ। ਦੂਸਰਾ ਸਵਾਲ ਬਣੇਗਾ, ਆਪ ਦੇ ਵਾਲਿਦ ਦਾ ਕੀ ਨਾਂ ਸੀ, ਜਾਂ ਇਲਿਆਸ ਘੁੰਮਣ ਹੋਰਾਂ ਦੇ ਵਾਲਿਦ ਦਾ ਕੀ ਨਾਂ ਸੀ। ਚੌਧਰੀ ਸਰਦਾਰ ਖਾਨ ਘੁੰਮਣ ਹੋਰੀ ਇਲਿਆਸ ਘੁੰਮਣ ਹੋਰਾਂ ਦੇ ਵਾਲਿਦ ਸਾਹਿਬ। ਇਲਿਆਸ ਘੁੰਮਣ ਹੋਰਾਂ ਨੇ ਕਿੱਥੋਂ ਤਾਲੀਮ ਹਾਸਿਲ ਕੀਤੀ, ਇਹ ਦੂਜਾ ਸਵਾਲ ਬਣ ਜਾਏਗਾ, ਜਿਹਦਾ ਜਵਾਬ ਹੈ ਇਲਿਆਸ ਘੁੰਮਣ ਹੋਰਾਂ ਮੈਟ੍ਰਿਕ ਗਵਰਨਮੈਂਟ ਹਾਈ ਸਕੂਲ ਸੋਧਰਾ ਤੋਂ 1977 ਵਿੱਚ ਪਾਸ ਕੀਤਾ ਤੇ BSc ਗਵਰਨਮੈਂਟ ਕਾਲਜ ਲਾਹੌਰ ਵਿੱਚ ਪੜ੍ਹਦੇ ਰਹੇ। ਇਸ ਤੋਂ ਵੱਖ ਦਾਊਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਰਾਚੀ ਤੋਂ 1985 ਵਿੱਚ BE ਇਲੈਕਟ੍ਰੋਨਿਕਸ ਇੰਜੀਨੀਅਰਿੰਗ ਪਾਸ ਕੀਤਾ। ਇਲਿਆਸ ਘੁੰਮਣ ਹੋਰੀ ਕਿਹੜੇ ਮਹਿਕਮੇ ਦੇ ਮੁਲਾਜ਼ਮ ਨੇ? ਇਲਿਆਸ ਘੁੰਮਣ ਹੋਰੀ ਵਾਪਡਾ ਵਿੱਚ ਅਸਿਸਟੈਂਟ ਡਾਇਰੈਕਟਰ ਹੋ ਕੇ ਤਾਲੀਮ ਹਾਸਿਲ ਕਰਨ ਤੋਂ ਬਾਅਦ ਵਾਪਡਾ ਵਿੱਚ ਅਸਿਸਟੈਂਟ ਡਾਇਰੈਕਟਰ ਹੋ ਗਏ ਤੇ ਅੱਜ ਕੱਲ੍ਹ ਇੱਕ ਬਹੁਤ ਵੱਡੇ ਅਹੁਦੇ ਤੇ ਫੈਸਲਾਬਾਦ ਵਿੱਚ ਉਹ ਮੁਲਾਜ਼ਮਤ ਕਰ ਰਹੇ ਨੇ। ਕਰਾਚੀ ਵਿੱਚ ਤਾਲੀਮ ਦੇ ਦੌਰਾਨ ਉਹਨਾਂ ਦੇ ਮਨ ਵਿੱਚ ਪੰਜਾਬੀ ਜ਼ੁਬਾਨ ਤੇ ਅਦਬ ਨਾਲ ਮੁਹੱਬਤ ਦੇ ਦੀਵੇ ਰੋਸ਼ਨ ਹੋਏ। ਉੱਥੋਂ 2 ਰਿਸਾਲੇ ਸੁਰ ਤੇ ਸੋਹਣੀ ਧਰਤੀ ਸ਼ੁਰੂ ਕੀਤੇ। ਮੁਲਾਜ਼ਮਤ ਦੇ ਨਾਲ ਨਾਲ ਇਲਿਆਸ ਘੁੰਮਣ ਇਲਮੀ, ਅਦਬੀ ਤੇ ਤਹਿਕੀਕੀ ਸਰਗਰਮੀਆਂ ਵੀ ਜਾਰੀ ਰੱਖੀਆਂ। ਆਬਜੈਕਟਿਵ ਦੇ ਵਿੱਚ ਜਿਹੜਾ ਸਵਾਲ ਆ ਜਾਏਗਾ ਕਿ ਕਰਾਚੀ ਵਿੱਚ ਰਹਿੰਦੇ ਹੋਇਆਂ ਇਲਿਆਸ ਘੁੰਮਣ ਨੇ ਕਿਹੜਾ ਰਿਸਾਲਾ ਸ਼ੁਰੂ ਕੀਤਾ। ਇੱਕੋ ਜਵਾਬ, ਇੱਕ ਰਿਸਾਲੇ ਦਾ ਨਾਂ ਲਿਖਿਓ, ਸੋਹਣੀ ਧਰਤੀ। ਮੁਲਾਜ਼ਮਤ ਦੇ ਨਾਲ ਨਾਲ ਇਲਿਆਸ ਘੁੰਮਣ ਇਲਮੀ, ਅਦਬੀ ਤੇ ਤਹਿਕੀਕੀ ਸਰਗਰਮੀਆਂ ਵੀ ਜਾਰੀ ਰੱਖੀਆਂ। ਉਹ ਮਹੀਨਾਵਾਰ ਰਵੇਲ ਦੇ ਇਜ਼ਾਜ਼ੀ ਚੀਫ ਐਡੀਟਰ ਨੇ। ਰਵੇਲ ਦਾ ਰਿਸਾਲਾ ਜਿਹੜਾ ਹੈ ਉਹ ਪੰਜਾਬੀ ਜ਼ੁਬਾਨ ਦੀ ਤਰੱਕੀ ਵਿੱਚ ਉਸ ਨੇ ਬੜਾ ਕਿਰਦਾਰ ਅਦਾ ਕੀਤਾ। ਸਿਰਫ ਪਾਕਿਸਤਾਨ ਵਿੱਚ ਹੀ ਨਹੀਂ, ਪਾਕਿਸਤਾਨ ਤੋਂ ਬਾਹਰਲੇ ਉਹ ਦੇਸ਼ ਜਿੱਥੇ ਪੰਜਾਬੀ ਬੋਲੀ ਸਮਝੀ ਤੇ ਜਾਣੀ ਜਾਂਦੀ ਸੀ, ਉੱਥੇ ਵੀ ਰਵੇਲ ਦੀ ਜਿਹੜੀ ਜੁੜਤ ਹੈ, ਰਵੇਲ ਨਾਲ ਜਿਹੜੀ ਜੁੜਤ ਹੈ, ਉਹ ਉਹਨਾਂ ਲੋਕਾਂ ਦੀ ਸੀ ਜੋ ਤਹਿਰੀਕ ਦੇ ਵਿੱਚ ਹਿੱਸਾ ਲੈ ਰਹੇ ਸਨ, ਜੋ ਪੰਜਾਬੀ ਦੇ ਵਾਸਤੇ ਕੁਝ ਨਾ ਕੁਝ ਕਰਨਾ ਚਾਹ ਰਹੇ ਸਨ। ਭਾਰਤ ਵਿੱਚ, ਕੈਨੇਡਾ ਵਿੱਚ ਤੇ ਹੋਰ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਸੀ, ਉਹ ਇਹਦੇ ਵਿੱਚ ਲਿਖ ਰਹੇ ਸਨ ਤੇ ਇਸ ਤਹਿਰੀਕ ਦਾ ਹਿੱਸਾ ਬਣ ਰਹੇ ਸਨ। ਇਸ ਦੇ ਨਾਲ ਇਲਿਆਸ ਘੁੰਮਣ ਹੋਰਾਂ ਨੇ ਵਰੇਵਾਰ ਸਾਹਤ ਸ਼ੁਰੂ ਕੀਤਾ। ਵਰੇਵਾਰ ਯਾਨੀ ਸਾਲਾਨਾ ਸਾਹਤ ਜਿਹੜਾ ਹੈ ਅਦਬ ਨੂੰ ਕਹਿੰਦੇ ਨੇ। ਇੱਕ ਬਹੁਤ ਮੋਟਾ ਪਰਚਾ ਹੁੰਦਾ ਸੀ ਜਿਹਦੇ ਵਿੱਚ ਕੋਈ 700, 800, 1000 ਸਫ਼ੇ ਤੱਕ ਮਵਾਦ ਹੁੰਦਾ ਔਰ ਉਹਦੇ ਵਿੱਚ ਬੜੀਆਂ ਸੋਹਣੀਆਂ ਕਹਾਣੀਆਂ, ਨਾਵਲ, ਲੇਖ ਜਿਹੜੇ ਨੇ ਉਹ ਛਾਪੇ ਜਾਂਦੇ। ਇਸ ਤੋਂ ਵੱਖ ਜਿਹੜਾ ਉਹਨਾਂ ਨੇ ਇੱਕ ਇਦਾਰਾ ਵੀ ਬਣਾਇਆ ਸੀ ਜਿਹੜੀਆਂ ਕਿਤਾਬਾਂ ਛਾਪਦਾ ਸੀ। 24 ਅਮੀਰ ਰੋਡ, ਬਲਾਲਗੰਜ, ਲਾਹੌਰ ਦੇ ਵਿੱਚੋਂ ਉਹਨਾਂ ਨੇ ਕਿਤਾਬਾਂ ਛਾਪਣ ਦਾ ਪੰਜਾਬੀ ਇਦਾਰਾ ਸਕਾਫਤ। ਤੇ ਉਹ ਇਦਾਰਾ ਸੀ ਜਿਹਨੇ ਕਈ
ਲੋਕਾਂ ਦੀਆਂ ਕਿਤਾਬਾਂ ਛਾਪੀਆਂ, ਸ਼ਾਇਰੀ ਦਾ, ਨਾਵਲ ਦੀ ਤੇ ਹੋਰ ਖੇਤਰਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਛਾਪੀਆਂ। ਇਸ ਤੋਂ ਵੱਖ ਗੁਰਮੁਖੀ ਤੋਂ ਲਿਪੀਅੰਤਰ ਕਰਕੇ ਜਿਹੜੇ ਨੇ ਉਹ ਵੀ ਕਿਤਾਬਾਂ ਇੱਧਰ ਛਪਦੀਆਂ ਰਹੀਆਂ। ਉਹਨਾਂ ਦੇ ਨਾਲ ਜਿਹੜੇ ਬਾਂਹ-ਬੇਲੀ ਸਨ ਉਹ ਸਨ ਜਮੀਲ ਅਹਿਮਦ ਪਾਲ ਹੋਰੀ। ਜਮੀਲ ਅਹਿਮਦ ਪਾਲ ਹੋਰੀ ਅਜ਼ਾਜ਼ੀ ਐਡੀਟਰ ਦੇ ਤੌਰ ਤੇ ਕੰਮ ਕਰ ਰਹੇ ਸਨ ਰਵੇਲ ਦੇ। ਸਵੇਰ ਇੰਟਰਨੈਸ਼ਨਲ ਸ਼ੁਰੂ ਕਰਨ ਤੋਂ ਪਹਿਲੇ ਉਹਨਾਂ ਨੇ ਰਵੇਲ ਦੇ ਅਜ਼ਾਜ਼ੀ ਐਡੀਟਰ ਦੇ ਤੌਰ ਤੇ ਕੰਮ ਕੀਤਾ ਤੇ ਉਹ ਲਿਖਤਾਂ ਨੂੰ ਸੋਧਦੇ ਤੇ ਫਿਰ ਛਾਪਦੇ। ਇਸ ਤਰ੍ਹਾਂ ਨਵੇਂ ਜਿਹੜੇ ਲੋਕ ਨੇ ਪੰਜਾਬੀ ਲਿਖਣ ਵਾਲੇ ਉਹ ਰਵੇਲ ਦੇ ਰਾਹੀਂ ਪੰਜਾਬੀ ਦੇ ਨਾਲ ਜੁੜਦੇ ਰਹੇ। ਬਾਲਾਂ ਲਈ ਪਹਿਲਾ ਪੰਜਾਬੀ ਰਸਾਲਾ ਮੀਟੀ ਵੀ ਉਹਨਾਂ ਦੀ ਇਦਾਰਤ ਵਿੱਚ ਹੀ ਛਪ ਰਿਹਾ। ਯਾਨੀ ਕਿ ਬਾਲਾਂ ਦਾ ਜਿਹੜਾ ਪਹਿਲਾ ਪੰਜਾਬੀ ਰਸਾਲਾ ਉਹਦਾ ਨਾਂ ਮੀਟੀ। ਆਬਜੈਕਟਿਵ 'ਚ ਯਾਦ ਰੱਖਣਾ ਕਿ ਇਲਿਆਸ ਘੁੰਮਣ, ਇੱਕ ਸਵਾਲ, ਇਲਿਆਸ ਘੁੰਮਣ ਕਿਹੜੇ ਮਹੀਨਾਵਾਰ ਦੇ ਇਜਾਜ਼ੀ ਚੀਫ ਐਡੀਟਰ ਰਹੇ? ਉਹਦਾ ਜਵਾਬ ਅਗਰ ਇੱਕ ਲਫ਼ਜ਼ੀ ਦੇਣਾ ਹੋਏ ਤਾਂ ਰਵੇਲ। ਫਿਰ ਪਹਿਲਾ ਪੰਜਾਬੀ ਰਸਾਲਾ ਆਪ ਦੀ ਕਿਹੜਾ ਪਹਿਲਾ ਪੰਜਾਬੀ ਰਸਾਲਾ ਆਪ ਦੀ ਇਦਾਰਤ ਵਿੱਚ ਛਪਦਾ ਰਿਹਾ? ਜਵਾਬ ਇਹਦਾ ਇਲਿਆਸ ਘੁੰਮਣ ਹੋਰਾਂ ਪਹਿਲਾ ਪੰਜਾਬੀ ਰਸਾਲਾ ਬਾਲਾਂ ਲਈ ਪਹਿਲਾ ਪੰਜਾਬੀ ਰਸਾਲਾ ਮੀਟੀ ਜਿਹੜਾ ਹੈ ਉਹ ਆਪਣੀ ਇਦਾਰਤ ਵਿੱਚ ਛਾਪਿਆ। ਉਹ ਪੰਜਾਬੀ ਸਾਇੰਸ ਬੋਰਡ ਦੇ ਬਾਨੀ ਚੇਅਰਮੈਨ ਵੀ, ਯਾਨੀ ਕਿ ਉਹ ਬਣਾਉਣ ਵਾਲੇ ਨੇ। ਉਹਦੇ ਵਿੱਚ ਪੰਜਾਬੀ ਨੂੰ ਕਿਵੇਂ ਲਿਖਿਆ ਜਾਏ, ਪੰਜਾਬੀ ਦੀ ਤਰੱਕੀ ਵਾਸਤੇ ਕਿਹੜੇ ਕਿਹੜੇ ਜਿਹੜੇ ਨੇ ਉਹ ਤਰੀਕੇ ਅਪਣਾਏ ਜਾਣ, ਇਸ ਸਾਇੰਸ ਬੋਰਡ ਦਾ ਜਿਹੜਾ ਹੈ ਉਹ ਬਣਾਉਣ ਦਾ ਮਕਸਦ ਇਹ ਸੀ। ਇਹਦੇ ਵਿੱਚ ਵੱਡੇ ਵੱਡੇ ਸੂਝਵਾਨਾਂ ਨੂੰ ਸ਼ਾਮਿਲ ਕੀਤਾ ਗਿਆ। ਉਹਨਾਂ ਨੇ ਤਬਾਤ ਯਾਨੀ ਛਪਵਾਈ ਦੇ ਸ਼ੋਬੇ ਵਿੱਚ ਪੰਜਾਬੀ ਕੰਪਿਊਟਰ ਨੂੰ ਮੁਤਾਰਿਫ ਕਰਵਾਇਆ ਔਰ ਉਸ ਤੋਂ ਪਹਿਲੇ ਜਿਹੜੀ ਹੱਥ ਲਿਖਤ ਲਿਖੀ ਜਾ ਰਹੀ ਸੀ, ਯਾਨੀ ਉਹ ਕਿਤਾਬਤ ਦੇ ਨਾਲ ਜਿਹੜੀ ਹੈ ਉਹ ਕਿਤਾਬਾਂ ਛਾਪੀਆਂ ਜਾ ਰਹੀਆਂ ਸਨ। ਪਰ ਆਪ ਨੇ ਇਲਿਆਸ ਘੁੰਮਣ ਹੋਰਾਂ ਨੇ ਪਹਿਲੀ ਵਾਰੀ ਪੰਜਾਬੀ ਕੰਪਿਊਟਰ ਜਿਹੜਾ ਹੈ ਉਹ ਦੇ ਉੱਤੇ ਉਹਨਾਂ ਨੇ ਲਿਖਵਾਈ ਸ਼ੁਰੂ ਕੀਤੀ ਤੇ ਰਵੇਲ ਰਿਸਾਲਾ ਛਾਪਿਆ, ਹੋਰ ਕਿਤਾਬਾਂ ਛਾਪੀਆਂ। ਇਹਦੇ ਵਿੱਚ ਜਿਹੜਾ ਹੈ ਉਹ ਸੁਹੱਪਣ ਪੈਦਾ ਹੋ ਗਿਆ, ਲਿਖਤ ਵੀ ਸੋਹਣੀ ਸੋਹਣੀ ਨਜ਼ਰ ਆਉਣ ਲੱਗ ਪਈ ਔਰ ਫਿਰ ਜਿਹੜੇ ਨੇ ਇਮਲਾਹ ਦੇ ਕਈ ਮਸਲੇ ਜਿਹੜੇ ਨੇ ਹੱਲ ਹੋ ਗਏ। ਔਰ ਇੱਕ ਇਹਦੇ 'ਚ ਬੜਾ ਅਹਿਮ ਗੱਲ ਕਿ ਅੜਨੂਨ ਜਿਹੜਾ ਹੈ ਉਹਦਾ ਮਸਲਾ ਸਾਰੇ ਪੰਜਾਬੀਆਂ ਨੇ ਸਾਂਝੇ ਕਰਕੇ ਮੰਨ ਲਿਆ। ਉਹ ਸੀ ਕਿ ਗੋਲ ਦਾਇਰੇ ਦੀ ਸ਼ਕਲ ਦੇ ਵਿੱਚ ਇੱਕ ਅੜਨੂਨ ਬਣਾ ਦਿੱਤੀ ਜਾਏਗੀ। ਜਿਵੇਂ ਅਸੀਂ ਇੱਕ ਲਫ਼ਜ਼ ਬੋਲਦੇ ਹਾਂ ਪਾਣੀ, ਪਾਣੀ ਤੇ ਪਾਣੀ, ਪਾਣੀ ਜਦੋਂ ਮੈਂ ਬੋਲਿਆ ਉਹਦੇ ਵਿੱਚ ਅੜਨੂਨ ਹੈ। ਇਸ ਤਰ੍ਹਾਂ ਕਣਕ ਤੇ ਕਣਕ, ਕਣਕ ਜਿਹੜਾ ਯਾਨੀ ਜਿਹਦੇ 'ਚ ਇੱਕ ਛਣਕਾਰ ਹੈ, ਚਣਕ ਹੈ, ਉਹਨੂੰ ਲਿਖਣ ਵਾਸਤੇ ਇੱਕ ਅਲੱਗਾ ਜਿਹੜਾ ਹੈ ਉਹ ਅੱਖਰ ਮੁਤਾਰਿਫ ਕਰਵਾ ਦਿੱਤਾ ਗਿਆ, ਉਹ ਸੀ ਅੜਨੂਨ ਦਾ। ਅੜਨੂਨ ਦੇ ਨਾਲ ਕਈ ਮਸਲੇ ਜਿਹੜੇ ਨੇ ਹੱਲ ਹੋ ਗਏ। ਜਿਹੜੇ ਆਵਾਜ਼ਕਾਰੀ ਦੇ ਮਸਲੇ ਸੀ, ਜਿਹੜੇ ਲੋਕ ਬੋਲ ਰਹੇ ਸਨ, ਉਸ ਦੇ ਹਵਾਲੇ ਨਾਲ ਕਈ ਮਸਲੇ ਹੋ ਗਏ। ਫਿਰ ਇਹਦੇ ਵਿੱਚ ਢੇਰ ਸਾਰੀਆਂ ਕਿਤਾਬਾਂ ਵੀ ਛਾਪੀਆਂ ਗਈਆਂ ਔਰ ਪੰਜਾਬੀ ਇਦਾਰਾ ਸਕਾਫਤ ਜਿਹੜਾ ਇਲਿਆਸ ਘੁੰਮਣ ਹੋਰਾਂ ਨੇ ਬਣਾਇਆ ਸੀ, ਉਸ ਤੋਂ ਵੱਖ ਪੰਜਾਬੀ ਮਰਕਜ਼ ਨੇ ਹੋਰ ਰਵੇਲ ਪਬਲੀਕੇਸ਼ਨ ਨੇ ਇਸ ਤਰ੍ਹਾਂ ਜਿਹੜੀਆਂ ਨੇ ਉਹ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਇਮਲਾ ਦੇ ਸਾਰੇ ਮਸਲੇ ਹੱਲ ਹੋ ਗਏ। ਉਹਨਾਂ ਨੇ ਤਬਾਤ ਦੇ ਸ਼ੋਬੇ ਵਿੱਚ ਪੰਜਾਬੀ ਕੰਪਿਊਟਰ ਨੂੰ ਮੁਤਾਰਿਫ ਕਰਵਾਇਆ। ਘੁੰਮਣ ਇੱਕ ਉੱਚੇ ਕਹਾਣੀਕਾਰ ਨੇ ਤੇ ਉਹਨਾਂ ਦੀਆਂ ਕਹਾਣੀਆਂ ਅਦਬੀ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਨੇ, ਜਿਹੜੀਆਂ ਪੰਜਾਬ ਦੇ ਵਸੇਬ ਦਾ ਬਿਹਤਰੀਨ ਨਮੂਨਾ ਹੁੰਦੀਆਂ। ਯਾਨੀ ਕਿ ਉਹਨਾਂ ਨੇ ਪੰਜਾਬ ਦੀ ਰਹਿਤਲ, ਪੰਜਾਬ ਦੇ ਵਸੇਬ, ਪੰਜਾਬ ਦੇ ਲੋਕਾਂ ਦੀ ਕਹਾਣੀ ਲਿਖੀ ਔਰ ਇਹਦੇ ਵਿੱਚ ਉਹਨਾਂ ਨੇ ਜਿਹੜਾ ਮੁੱਖ ਪਾਤਰ ਰੱਖਿਆ ਉਹ ਅਜਿਹਾ ਹੀ ਰੱਖਿਆ ਜਿਹੜਾ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਸੀ। ਕਿਉਂ ਜੇ ਇਲਿਆਸ ਘੁੰਮਣ ਹੋਰੀ ਆਪਣੀ ਧਰਤੀ ਨਾਲ ਜੁੜੇ ਤੇ ਧਰਤੀ ਦੇ ਨਾਲ ਮੋਹ ਦਾ ਜਿਹੜਾ ਸਬਕ ਉਹ ਆਪਣੀ ਹਰ ਲਿਖਤ ਰਾਹੀਂ ਦਿੰਦੇ ਰਹਿੰਦੇ। ਹੁਣ ਤੀਕਰ ਉਹਨਾਂ ਦੀਆਂ ਕਈ ਕਿਤਾਬਾਂ ਸ਼ਾਇਆ ਹੋ ਚੁੱਕੀਆਂ, ਜਿਨ੍ਹਾਂ ਵਿੱਚੋਂ ਭਗਵਾਨ ਸ਼ਿਕਾਰੀ, ਰੇਡਾਰ, ਸਾਇੰਸ, ਮੁੱਢਲੀ ਯਾਨੀ ਇਬਤਦਾਈ ਜਿਹੜੀ ਸੀ, ਹਿਸਾਬ ਬਾਲਾਂ ਲਈ ਛੋਟੇ ਬੱਚਿਆਂ ਵਾਸਤੇ ਜਿਹੜੀ ਕਿਤਾਬ, ਜਨੌਰ ਬਾਤਾਂ ਬਾਲਾਂ ਲਈ ਲੋਕ ਕਹਾਣੀਆਂ ਜਿਹੜੀਆਂ ਸਨ, ਪੁਰਾਣਾ ਪਿੰਡ ਨਾਵਲਟ, ਘਰਵਾਲੀ ਤੇ ਵਾਹਵੇਲੀਆਂ ਤੋਂ ਵੱਖ ਪਿੰਡ ਦੀ ਲੱਜ, ਉਹਨਾਂ ਦੀ ਕਿਤਾਬ ਜਿਹੜੀ ਹੈ ਕਹਾਣੀਆਂ ਦੀ ਕਿਤਾਬ, ਉਹ ਵੀ ਖਾਸ ਤੌਰ ਤੇ ਜ਼ਿਕਰ ਦੇ ਕਾਬਿਲ। ਯਾਨੀ ਕਿ ਇਲਿਆਸ ਘੁੰਮਣ ਹੋਰਾਂ ਨੇ ਆਪਣੀ ਜ਼ੁਬਾਨੀ, ਆਪਣੀ ਜ਼ਮਾਨੇ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਪੰਜਾਬੀ ਨੂੰ ਬਹੁਤ ਜ਼ਿਆਦਾ ਲਿਖਤਾਂ ਦਾਨ ਕੀਤੀਆਂ ਔਰ ਅਜੇ ਤੀਕਰ ਉਹ ਪੰਜਾਬੀ ਦੇ ਨਾਲ ਜੁੜੇ ਨੇ
और अपनियां लिखतां जिहड़ियां ने वो पंजाबी राहीं लोकाई तੀकर पढ़ा रहे ने ते पंजाबी जुबान की सेवा विच भी उन्हां दा किरदार सिर कढवा। अज असी उन्हां दा जिहड़ा सबक है रिडार कहानी पढ़ांगे। रिडार कहानी दे विच तारीखी हवाले भी ने ते साइंसी तौर ते भी रिडार नूं बयान किया गया। पहली सतर ही शॉर्ट क्वेश्चन या MCQs ਦੇ ਤੌਰ ਤੇ ਅਕਸਰ ਬਾਲਾਂ ਨੂੰ ਜਿਹੜਾ ਹੈ ਉਹ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਹੈ। ਜਿਵੇਂ ਕਿ ਪਹਿਲੀ ਸਤਰ ਹੈ, ਇਹ 20ਵੀਂ ਸਦੀ ਦੇ ਮਸ਼ਹੂਰ ਆਮਰ ਹਿਟਲਰ ਦੇ ਉਰੂਜ ਦੇ ਦਿਨ ਸਨ। 20ਵੀਂ ਸਦੀ ਦਾ ਮਸ਼ਹੂਰ ਆਮਰ ਕੌਣ ਸੀ? ਆਮਰ ਕਹਿੰਦੇ ਨੇ ਡਿਕਟੇਟਰ ਨੂੰ, ਔਰ ਆਮਰ ਅਲੀ ਮੱਦਾ ਨਾਲ ਇਹ ਇੱਕ ਅਜਿਹਾ ਹੁਕਮਰਾਨ ਹੁੰਦਾ ਹੈ ਜਿਹੜਾ ਆਵਾਮ ਦੀ ਮਰਜ਼ੀ ਦੇ ਖਿਲਾਫ ਆਪਣੀ ਜ਼ੋਰ ਜ਼ਬਰਦਸਤੀ ਨਾਲ ਆਵਾਮ ਉੱਤੇ ਹੁਕਮਰਾਨੀ ਕਰ ਰਿਹਾ ਹੁੰਦਾ ਹੈ। ਆਮਰ ਡਿਕਟੇਟਰਸ਼ਿਪ, ਔਰ ਇਸ ਦਾ ਉਲਟ ਜਿਹੜਾ ਹੈ ਉਹ ਹੈ ਡੈਮੋਕ੍ਰੇਸੀ, ਜਿਹਨੂੰ ਕਹਿੰਦੇ ਨੇ ਜਮਹੂਰੀਅਤ, ਜਿਹਦੀ ਤਾਰੀਫ ਹੈ ਲੁਕਾਈ ਦੀ ਹਕੂਮਤ, ਲੁਕਾਈ ਦੇ ਜ਼ਰੀਏ ਤੇ ਲੁਕਾਈ ਦੇ ਵਾਸਤੇ, ਜਿਹਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਗਵਰਨਮੈਂਟ ਆਫ ਦੀ ਪੀਪਲ, ਫॉर ਦੀ ਪੀਪਲ, ਫॉर ਦੀ ਪੀਪਲ, ਫਰੋਮ ਦੀ ਪੀਪਲ। ਕਿ ਲੁਕਾਈ ਦੀ ਹਕੂਮਤ ਉਹਦੇ ਵਿੱਚ ਲੁਕਾਈ ਖੁਦ ਚੁਣਦੀ ਹੈ ਆਪਣੇ ਨੁਮਾਇੰਦੇ ਨੂੰ, ਔਰ ਫਿਰ ਉਹ ਲੁਕਾਈ ਵਾਸਤੇ ਹੀ ਕੰਮ ਕਰਦਾ। ਪਰ ਡਿਕਟੇਟਰ ਜਿਹੜਾ ਹੈ ਉਹ ਇੰਜ ਨਹੀਂ ਕਰਦਾ। ਔਰ 20ਵੀਂ ਸਦੀ ਦਾ ਜਿਹੜਾ ਮਸ਼ਹੂਰ ਡਿਕਟੇਟਰ ਹੈ ਉਸ ਦਾ ਨਾਮ ਹੈ ਹਿਟਲਰ। ਇਹ ਸਵਾਲ ਆ ਜਾਂਦਾ ਹੈ ਕਿ ਹਿਟਲਰ ਦਾ ਤਾਲੁਕ ਕਿਹੜੇ ਮੁਲਕ ਨਾਲ ਸੀ? ਹਿਟਲਰ ਦਾ ਤਾਲੁਕ ਜਰਮਨ ਨਾਲ ਸੀ। 20ਵੀਂ ਸਦੀ ਦੇ ਮਸ਼ਹੂਰ ਬਦਨਾਮ, ਬਲਕਿ ਜ਼ਮਾਨਾ ਬਦਨਾਮੇ ਜ਼ਮਾਨਾ ਆਮਰ ਜਾਂ ਡਿਕਟੇਟਰ ਹਿਟਲਰ ਦਾ ਤਾਲੁਕ ਜਰਮਨ ਨਾਲ ਸੀ। ਹਿਟਲਰ ਨੇ ਜਰਮਨ ਗੱਭਰੂਆਂ ਨੂੰ ਇਹ ਪੱਕ ਕਰਾ ਦਿੱਤਾ ਕਿ ਉਹਨਾਂ ਦਾ ਤਾਲੁਕ ਦੁਨੀਆ ਦੀ ਸਭ ਤੋਂ ਵਧੀਆ ਕੌਮ ਨਾਲ। ਜਦੋਂ ਤੁਹਾਨੂੰ ਇਹ ਪੱਕ ਕਰਾਤਾ ਜਾਏ ਤੇ ਤੁਸੀਂ ਦੂਜਿਆਂ ਨੂੰ ਹੀਣਾ, ਕਮਤਰ, ਮਾੜਾ ਸਮਝਣ ਲੱਗ ਪੈਂਦੇ ਹੋ, ਔਰ ਉਹਦੇ ਤੇ ਚੜਾਈਆਂ ਕਰਨ ਸ਼ੁਰੂ ਕਰ, ਉਹਨਾਂ ਨੂੰ ਮਾਰਨ ਲੱਗ ਪੈਂਦੇ, ਉਹਨਾਂ ਨੂੰ ਦਬੋਚਣ ਲੱਗ ਪੈਂਦੇ ਤੇ ਗਜ਼ਬ ਕਰਨ ਲੱਗ ਪੈਂਦੇ ਹੋ। ਔਰ ਇਹੀ ਹਿਟਲਰ ਜਿਹੜਾ ਸੀ ਉਸ ਨੇ ਆਪਣੀ ਕੌਮ ਨੂੰ ਇਹ ਪੱਕ ਕਰਾਤਾ। ਸ਼ਾਰਟ ਕੁਐਸਚਨ ਬਣ ਜਾਏਗਾ, ਹਿਟਲਰ ਨੇ ਆਪਣੀ ਕੌਮ ਨੂੰ ਕੀ ਪੱਕ ਕਰਵਾਇਆ? ਇਸ ਲਈ ਸਾਰੇ ਜੱਗ ਉੱਤੇ ਹੁਕਮਰਾਨੀ ਕਰਨ ਦਾ ਹੱਕ ਸਿਰਫ ਜਰਮਨਾਂ ਨੂੰ ਹੀ। ਉਹਨਾਂ ਨੇ ਇਹ ਪੱਕ ਕਰਾਤਾ ਕਿ ਤੁਸੀਂ ਸਭ ਤੋਂ ਵਧੀਆ ਕੌਮ ਹੋ ਤੇ ਹੁਕਮਰਾਨੀ ਜਿਹੜੀ ਹੈ ਉਹ ਤੁਸੀਂ ਆਪ ਹੀ ਕਰੋ। ਜਰਮਨਾਂ ਨੂੰ ਆਪਣੇ ਖਾਲਿਸ ਖੂਨ ਉੱਤੇ ਡਾਢਾ ਮਾਣ ਸੀ। ਉਹ ਅੰਗਰੇਜ਼ਾਂ ਨੂੰ ਆਪਣੇ ਤੁੱਲ ਦੇ ਨਹੀਂ ਸਨ ਸਮਝਦੇ। ਇਸ ਵੇਲੇ ਅੰਗਰੇਜ਼ ਅੱਧੀ ਦੁਨੀਆ ਉੱਤੇ ਰਾਜ ਕਰ ਰਿਹਾ ਸੀ। ਇਸ ਲਈ ਕੁਦਰਤੀ ਤੌਰ ਤੇ ਜਰਮਨੀ ਦਾ ਬਰਤਾਨੀਆ ਨਾਲ ਮਤੱਕਾ ਲੱਗਣਾ ਯਕੀਨੀ। ਮਤੱਕਾ ਲੱਗਣਾ ਯਾਨੀ ਆਮਣਾ ਸਾਹਮਣਾ ਹੋਣਾ, ਲੜਾਈ ਹੋਣਾ, ਲੜਾਈ ਪੈਣਾ ਤੇ ਉਹਨਾਂ ਦੇ ਇੱਕ ਦੂਜੇ ਦੇ ਸਾਹਮਣੇ ਹੋ ਕੇ ਲੜਨਾ ਦਾ ਜਿਹੜਾ ਯਤਨ ਸੀ ਉਹ ਸ਼ੁਰੂ ਹੋਣ ਲੱਗ ਪਿਆ ਸੀ। ਔਰ ਉਹਨਾਂ ਨੇ ਕੋਸ਼ਿਸ਼ ਕਰਨ ਲੱਗ ਪਏ ਕਿ ਇੱਕ ਦੂਜੇ ਨਾਲ ਲੜਿਆ ਜਾਏ, ਇੱਕ ਦੂਜੇ ਨੂੰ ਮਾਰਿਆ। ਮਤੱਕਾ ਲੱਗਣ ਦਾ ਲਫ਼ਜ਼ੀ ਮਤਲਬ ਵਾਹ ਪੈਣਾ ਵੀ, ਯਾਨੀ ਆਮਣੇ ਸਾਹਮਣੇ ਹੋਣਾ, ਇੱਕ ਦੂਜੇ ਦੇ ਨਾਲ ਵਾਹ ਪੈਣ ਲੱਗ ਪਿਆ ਸੀ। ਇਹ ਤੁਸੀਂ ਜ਼ੇਨ 'ਚ ਰੱਖਣਾ ਕਿ ਬਰਤਾਨੀਆ ਤੇ ਜਰਮਨ ਦੀ ਆਪਸੀ ਲੜਾਈ। ਮੈਂ ਹਲੇ ਰਿਡਾਰ ਕਹਾਣੀ ਦੇ ਜਾਂ ਰਿਡਾਰ ਦੇ ਹਵਾਲੇ ਨਾਲ ਕੁਝ ਨਹੀਂ ਦੱਸਿਆ, ਉਹ ਕਿਉਂਕਿ ਜਿਵੇਂ ਅਗਲਾ ਜ਼ਿਕਰ ਆਏਗਾ ਰਿਡਾਰ ਦਾ ਤੁਹਾਨੂੰ ਉਸ ਦੇ ਹਵਾਲੇ ਨਾਲ ਹਵਾਲਾ ਜੋੜ ਕੇ ਦੱਸਾਂਗਾ। ਉਂਝ ਤੇ 1930 ਈਸਵੀ ਤੋਂ ਪਿੱਛੋਂ ਹੀ ਜਰਮਨੀ ਨੇ ਇੱਕ ਵਾਰੀ ਫੇਰ ਆਪਣੀਆਂ ਫੌਜਾਂ ਨੂੰ ਨਵੇਂ ਅਸਲੇ ਬਾਰੂਦ ਨਾਲ ਮੁਸੱਲਹ ਕਰਨਾ ਸ਼ੁਰੂ ਕਰ ਦਿੱਤਾ ਸੀ। ਯਾਨੀ ਉਹਨਾਂ ਨੇ ਟੇਰੋ ਟੇਰ ਜਿਹੜਾ ਅਸਲਾ ਜੋੜਨਾ ਸ਼ੁਰੂ ਕਰਤਾ ਔਰ ਅਸਲਾ ਜਿਹੜਾ ਹੈ ਉਹ ਬਣਾਉਣਾ ਸ਼ੁਰੂ ਕਰਤਾ ਤਾਂ ਜੇ ਆਪਣੀ ਕੌਮ ਨੂੰ ਤਾਕਤਵਰ ਵਿਖਾਇਆ ਜਾ ਸਕੇ। ਪਰ ਉਸ ਵੇਲੇ ਹਰ ਪਾਸੇ ਥਰਥੱਲੀ, ਡਾਢੀ ਥਰਥੱਲੀ ਪੈ, ਯਾਨੀ ਬਹੁਤ ਜ਼ਿਆਦਾ ਹਰ ਪਾਸੇ ਹਲਚਲ ਜਿਹੜੀ ਹੈ ਉਹ ਪੈ ਗਈ। ਜਦੋਂ ਸੈਂਕੜੇ ਬੰਬਾਰ ਤੇ ਲੜਾਕੇ ਜੰਗੀ ਹਵਾਈ ਜਹਾਜ਼ ਤਿਆਰ ਕਰਕੇ ਜਰਮਨੀ ਦੁਨੀਆ ਦੀ ਸਭ ਤੋਂ ਤਗੜੀ 에ਅਰ ਫੋਰਸ ਦਾ ਮਾਲਕ ਬਣ, ਯਾਨੀ ਕਿ ਸਵਾਲ ਆ ਜਾਏਗਾ ਕਿ ਜਰਮਨੀ ਜਿਹੜਾ ਹੈ ਉਹ ਦੁਨੀਆ ਦੀ ਸਭ ਤੋਂ ਤਗੜੀ 에ਅਰ ਫੋਰਸ ਦਾ ਮਾਲਕ ਕਿਵੇਂ ਬਣਿਆ? ਆਸਾਨ ਲਫ਼ਜ਼ਾਂ ਦਾ ਜਵਾਬ ਕਿ ਬਹੁਤ ਜ਼ਿਆਦਾ ਬੰਬਾਰ ਤੇ ਲੜਾਕੇ ਜੰਗੀ ਜਹਾਜ਼ ਤਿਆਰ ਕਰਕੇ ਜਰਮਨ ਜਿਹੜਾ ਹੈ ਉਹ ਦੁਨੀਆ ਦੀ ਸਭ ਤੋਂ ਤਗੜੀ 에ਅਰ ਫੋਰਸ ਦਾ ਮਾਲਕ ਬਣ ਗਿਆ।
ਕਿਉਂਕਿ ਹਿਟਲਰ ਜਨੂਨੀ ਹਾਲਤ ਦੇ ਵਿੱਚ ਮੁਬਤਲਾ ਹੋ ਗਿਆ ਸੀ ਔਰ ਉਸ ਜਨੂਨ ਦੇ ਵਿੱਚ ਜੰਗ ਦਾ ਜਿਹੜਾ ਜਨੂਨ ਹੈ ਉਹ ਨਸਲਾਂ ਖਾ ਜਾ, ਉਹ ਖਾਨਦਾਨ ਦੇ ਖਾਨਦਾਨ ਤੇ ਮਟਾਉਂਦਾ ਹੀ ਹੈ, ਪਰ ਨਸਲਾਂ ਖਾ ਦਿੰਦਾ, ਪੂਰੇ ਪੂਰੇ ਮੁਲਕ ਜਿਹੜਾ ਹੈ ਉਹ ਗਵਾ ਦਿੰਦਾ। ਕਈ ਬਰੇ ਆਜ਼ਮਾਂ ਵਿੱਚ ਦੂਰ ਦੂਰ ਤੱਕ ਖਿਲਰੇ ਬਰਤਾਨਵੀ ਰਾਜ ਦਾ ਤਖਤ ਯਾਨੀ ਲੰਦਨ ਹਰ ਵੇਲੇ ਜਰਮਨ ਬੰਬਾਰਾਂ ਦੇ ਨਿਸ਼ਾਨੇ ਵਿੱਚ ਆ ਗਿਆ। ਇਸ ਖਬਰ ਨੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਤੇ ਉਹਦੇ ਫੌਜੀ ਜਰਨੈਲਾਂ ਦੀ ਨੀਂਦਰ ਹਰਾਮ ਕਰ ਦਿੱਤੀ। ਹਿਟਲਰ ਵੇਰੇ ਬਾਦਸ਼ਾਹ ਦਾ ਨਾਂ ਕੀ ਸੀ? ਜਾਰਜ। ਇਹ ਤੁਸੀਂ ਜ਼ਿਹਨ 'ਚ ਰੱਖ ਲੈਣ, ਸਵਾਲ ਆ ਜਾਂਦਾ। ਜਰਮਨ ਬੰਬਾਰਾਂ ਦੇ ਹਮਲੇ ਦੇ ਡਰ ਪਰੋਂ ਅੰਗਰੇਜ਼ ਕਾਰੀਗਰ ਇੰਨੀ ਮਿਹਨਤ ਕੀਤੀ ਜੇ ਛੇਤੀ ਰਾਇਲ ਏਅਰ ਫੋਰਸ ਕੋਲ ਅਜਿਹੇ ਲੜਾਕਾ ਹਵਾਈ ਜਹਾਜ਼ ਮੌਜੂਦ ਸਨ ਜਿਨ੍ਹਾਂ ਵਿੱਚ 8 ਮਸ਼ੀਨ ਗੰਨਾਂ ਲਾਈਆਂ ਜਾ ਸਕਦੀਆਂ ਸਨ। ਇੱਥੇ ਬਰੀਕ ਜਿਹਾ ਸਵਾਲ ਜ਼ਰਾ ਵੇਖੋ ਕਿ ਰਾਇਲ ਏਅਰ ਫੋਰਸ ਕਿਹੜੇ ਮੁਲਕ ਦੀ ਸੀ? ਇਹ ਸਵਾਲ ਜਿਹੜਾ ਹੈ ਉਹ ਵੀ ਰਿਪੀਟ ਹੁੰਦਾ ਹੈ। ਰਾਇਲ ਏਅਰ ਫੋਰਸ ਬਰਤਾਨੀਆ ਦੀ ਸੀ, ਠੀਕ ਹੈ। ਉਹ ਜਿਨ੍ਹਾਂ ਕੋਲ ਲੜਾਕਾ ਹਵਾਈ ਜਹਾਜ਼ ਮੌਜੂਦ ਸਨ ਜਿਹੜੇ 8 ਮਸ਼ੀਨ ਗੰਨਾਂ ਚਲਾ ਰਹੇ ਹਨ ਤੇ ਉਹਨਾਂ ਦੀ ਜ਼ਬਰਦਸਤ ਮਾਰ ਤੋਂ ਦੁਸ਼ਮਣ ਬੰਬਾਰਾਂ ਦਾ ਬਚਣਾ ਔਖਾ ਸੀ। ਫਿਰ ਵੀ ਅੰਗਰੇਜ਼ਾਂ ਨੂੰ ਜਰਮਨੀ ਦੇ ਅਚਾਨਕ ਹਵਾਈ ਹਮਲੇ ਦਾ ਧੜਕਾ ਲੱਗਿਆ ਰਿਹਾ। ਧੜਕਾ, ਡਰ, ਖੌਫ। ਅੰਗਰੇਜ਼ਾਂ ਨੂੰ ਜਰਮਨੀ ਵੱਲੋਂ ਕਿਹੜੀ ਚੀਜ਼ ਦਾ ਧੜਕਾ ਲੱਗਿਆ ਰਹਿੰਦਾ, ਕਿਹੜੀ ਚੀਜ਼ ਦਾ ਡਰ ਲੱਗਿਆ ਰਹਿੰਦਾ? ਅੰਗਰੇਜ਼ਾਂ ਨੂੰ ਜਰਮਨੀ ਦੇ ਅਚਾਨਕ ਹਮਲੇ ਦਾ ਡਰ ਲੱਗਿਆ ਰਹਿੰਦਾ। ਇਸ ਸਵਾਲ ਦਾ ਜਵਾਬ ਆ ਜਾਏਗਾ ਮੁਖਤਸਰ ਜਿਹਾ। ਇਹੋ ਜਿਹੇ ਹਵਾਈ ਜਹਾਜ਼ ਕਿਉਂ? ਜੇ ਮਸਲਾ ਇਹ ਸੀ ਕਿ ਇਹੋ ਜਿਹੇ ਹਵਾਈ ਜਹਾਜ਼ ਤੇ ਉਹਨਾਂ ਨੂੰ ਉਡਾਉਣ ਵਾਲੇ ਅਜੇ ਗਿਣਤੀ ਵਿੱਚ ਘੱਟ ਸਨ, ਯਾਨੀ ਉਹਨਾਂ ਕੋਲ ਪਾਇਲਟ ਬਹੁਤ ਘੱਟ ਸੀ, ਜਦ ਕਿ ਲੋੜ ਇਹ ਸੀ ਭਈ ਘੱਟੋ ਘੱਟ ਕਮ ਅਜ਼ ਕਮ ਇੱਕ ਹਵਾਈ ਦਸਤਾ ਹਰ ਵੇਲੇ ਬਰਤਾਨਵੀ ਬੰਦਰਗਾਹਾਂ ਦੀ ਰਾਖੀ ਕਰਨ ਲਈ ਹਵਾ ਵਿੱਚ ਮੌਜੂਦ ਰਹੇ। ਯਾਨੀ ਬਰਤਾਨਵੀ ਜਿਹੜੀ ਬੰਦਰਗਾਹਾਂ ਸਨ, ਕਿਉਂਕਿ ਆਲੇ ਦੁਆਲੇ ਸਮੁੰਦਰੀ ਰਸਤਾ, ਉੱਥੇ ਮੌਜੂਦ ਰਹਿਣ ਇੱਕ ਹਵਾਈ ਦਸਤਾ ਜਿਹੜਾ ਜਰਮਨ ਦੇ ਹਮਲੇ ਦਾ ਜਵਾਬ ਦੇ ਸਕਣ ਤੇ ਉਹਨਾਂ ਨੂੰ ਰਾਹ ਵਿੱਚ ਹੀ ਡੱਕ ਲੈਣ। ਯਾਨੀ ਕਿ ਅੰਦਰ ਦਾ ਜਿਹੜਾ ਡਰ ਹੈ ਦੋਵਾਂ ਮੁਲਕਾਂ ਦੇ ਵਿੱਚ, ਜਿੱਥੇ ਅਸਲਾ ਵੱਧ ਰਿਹਾ ਸੀ ਉੱਥੇ ਉਹਨਾਂ ਦੇ ਅੰਦਰ ਵੀ ਡਰ, ਔਰ ਹੋ ਸਕਦਾ ਇਹੋ ਜਿਹਾ ਡਰ ਉਧਰ ਜਰਮਨ ਵਾਲਿਆਂ ਕੋਲ ਵੀ ਹੋਵੇ, ਔਰ ਇੱਕ ਦੂਜੇ ਦਾ ਜਿਹੜਾ ਡਰ ਹੈ ਉਹੀ ਇਨਸਾਨ ਨੂੰ ਆਪੇ ਆਪ ਹੀ ਖਾਂਦਾ ਜਾ ਰਿਹਾ। ਉਸ ਵੇਲੇ ਤੱਕ ਇੰਜ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਕੋਈ ਅਜਿਹੀ ਸ਼ੈ ਡਾਢੀ ਜ਼ਰੂਰੀ ਜਾਪੀ ਜਿਹੜੀ ਵੈਰੀ ਕਹਿੰਦੇ ਨੇ ਦੁਸ਼ਮਣ ਨੂੰ, ਬੰਬਾਰਾਂ ਦੇ ਹਵਾਈ ਹਮਲੇ ਤੋਂ ਇੰਨਾ ਚਿਰ ਪਹਿਲਾਂ ਖਬਰ ਦੇ ਦੇਵੇ ਕਿ ਹਵਾਈ ਅੱਡਿਆਂ ਉੱਤੇ ਤਿਆਰ ਖਲੋਤੇ ਪਾਇਲਟ ਆਪਣੇ ਜਹਾਜ਼ਾਂ ਨੂੰ ਉਹਨਾਂ ਦੇ ਮੁਕਾਬਲੇ ਲਈ ਹਵਾ ਵਿੱਚ ਲਿਆ ਸਕਣ। ਇੱਥੇ ਥੋੜ੍ਹਾ ਜਿਹਾ ਬਰਸਗੀਰ ਦੇ ਹਵਾਲੇ ਨਾਲ ਵੀ ਯਾਦ ਕਰੋ ਕਿ ਜਦੋਂ ਬਰਤਾਨੀਆ ਸਾਡੇ ਇੱਥੇ ਹੁਕਮਰਾਨੀ ਕਰ ਰਿਹਾ ਸੀ ਤੇ ਹਿੰਦੁਸਤਾਨੀਆਂ ਨੇ ਬਰਤਾਨੀਆ ਦੀ ਬਜਾਏ ਜਰਮਨ ਦਾ ਸਾਥ ਦਿੱਤਾ ਸੀ, ਔਰ ਕਈ ਹਜ਼ਾਰਾਂ ਦੀ ਤਾਦਾਦ ਵਿੱਚ ਲਾਮ ਦੇ ਉੱਤੇ, ਲਾਮ ਯਾਨੀ ਵੱਡੀ ਜੰਗ ਨੂੰ ਕਹਿੰਦੇ ਨੇ, ਲਾਮ ਦੇ ਉੱਤੇ ਜਿਹੜੇ ਨੇ ਉਹ ਇੱਥੋਂ ਲੋਕ ਗਏ। ਪੰਜਾਬੀ ਦੇ ਵਿੱਚ ਲੋਕ ਗੀਤਾਂ ਰਾਹੀਂ, ਲੋਕ ਬੋਲੀਆਂ ਰਾਹੀਂ ਹਿਟਲਰ ਦੇ ਰਵੱਈਏ ਨੂੰ ਜਿੱਥੇ ਨਿੰਦਿਆ ਜਾ ਰਿਹਾ ਸੀ, ਉੱਥੇ ਇੱਥੋਂ ਵੱਡੀ ਤਾਦਾਦ ਵਿੱਚ ਜਿਹੜੇ ਲੋਕ ਨੇ ਉਹ ਵੀ ਉੱਧਰ ਭੇਜੇ ਜਾ ਰਹੇ ਸਨ। ਇਹਦੇ ਵਿੱਚ ਹਿਟਲਰ ਦਾ ਸਾਥ ਦੇਣ ਦੀ ਤੇ ਗੱਲ ਜਿਹੜੀ ਹੈ ਉਹ ਸ਼ਾਇਦ ਕੁਝ ਲੋਕ ਹਿਟਲਰ ਦਾ ਸਾਥ ਦੇ ਰਹੇ ਹੋਣ, ਪਰ ਜ਼ਿਆਦਾਤਰ ਬਰਤਾਨੀਆ ਦੇ ਨਾਲ ਨਫ਼ਰਤ ਜਿਹੜੀ ਹੈ ਉਹ ਵਿਖਾ ਰਹੇ ਸਨ। ਕਿਉਂ ਜੇ ਹੁਕਮਰਾਨੀ ਬਰਤਾਨੀਆ ਕਰ ਰਿਹਾ ਸੀ ਔਰ ਇੱਥੋਂ ਦੇ ਬਰਸਗੀਰ ਦੇ ਜਿਹੜੇ ਵਾਸੀ ਸਨ ਉਹਨਾਂ ਦੀ ਮਰਜ਼ੀ ਦੇ ਖਿਲਾਫ, ਔਰ ਜਿੱਦੀ ਮਰਜ਼ੀ ਦੇ ਖਿਲਾਫ ਹੁਕਮਰਾਨੀ ਕੀਤੀ ਜਾ ਰਹੀ ਹੋਏ, ਉੱਥੋਂ ਦੀ ਆਵਾਮ ਜੇ ਅਤਾਅਤ ਕਬੂਲ ਨਹੀਂ ਕਰਦੀ ਤੇ ਫਿਰ ਉਹ ਅੰਦਰੋਂ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਹਰਬੇ ਵਰਤਦੀ ਹੈ ਕਿ ਉਸ ਨੇ ਜਿਹੜਾ ਦੁਸ਼ਮਣ ਦਾ ਦੋਸਤ ਸੀ ਉਸ ਨੂੰ ਆਪਣਾ ਦੋਸਤ ਸਮਝ ਲਿਆ। ਜਰਮਨ ਜਿਹੜੀ ਹੈ ਉਹਨੂੰ ਇੱਥੋਂ ਅਫਰਾਦੀ ਕੁਵਤ ਜਿਹੜੀ ਹੈ ਉਹ ਪੜਾਈ ਜਾ ਰਹੀ ਸੀ ਤੇ ਬਰਤਾਨੀਆ ਜਿਹੜਾ ਹੈ ਉਹ ਆਪਣੀ ਤਾਕਤ ਜਿਹੜੀ ਹੈ
ਇੱਥੇ ਬਰਸਗੀਰ ਦੇ ਵਿੱਚ ਘੱਟ ਮਹਿਸੂਸ ਕਰ ਰਿਹਾ ਸੀ, ਕਿਉਂਕਿ ਮਾਲੀ ਤੌਰ 'ਤੇ ਵੀ ਉਹ ਖੋਖਲਾ ਹੁੰਦਾ ਜਾ ਰਿਹਾ ਸੀ, ਸਿਆਸੀ ਤੌਰ 'ਤੇ ਉਹ ਉਸ ਨੂੰ ਪਹਿਲੇ ਹੀ ਜਿਹੜਾ 19ਵੀਂ 20ਵੀਂ ਸਦੀ ਦੇ ਵਿੱਚ ਹੀ ਆਪਣੀ ਸਾਖ ਜਿਹੜੀ ਉਹ ਖਤਰੇ ਵਿੱਚ ਨਜ਼ਰ ਆ ਰਹੀ ਸੀ, ਔਰ ਉਸਨੇ ਆਪਣਾ ਸਮਾਨ ਸਮੇਟਣਾ ਸ਼ੁਰੂ ਕਰਤਾ ਸੀ ਤਾਂ ਜੇ ਉਹ ਅਗਲੇ ਘਰ ਜਿਹੜਾ ਹੈ ਉਹ ਜਾ ਸਕੇ ਔਰ ਆਪਣੇ ਘਰ ਜਾ ਸਕੇ, ਔਰ ਇੱਥੇ ਇਸ ਤਰ੍ਹਾਂ ਦਾ ਇੱਕ ਸਿਸਟਮ ਦੇ ਜਾਵੇ ਜਿਸ ਨਾਲ ਇੱਥੋਂ ਦੇ ਲੋਕ ਜਿਹੜੇ ਨੇ ਉਹ ਆਪਣੇ ਰਹਿ ਸਕਣ, ਔਰ ਫਿਰ ਉਹ ਜਦੋਂ ਵੇਲਾ ਸਮਝੇ, ਜਦੋਂ ਉਹ ਚੰਗਾ ਸਮਝੇ, ਉਹ ਇੱਥੇ ਆ ਜਾਵੇ। ਇਹ ਸੀ ਉਹਨਾਂ ਦਾ ਇੱਕ ਥੋੜ੍ਹਾ ਜਿਹਾ ਤਾਰੁਫ, ਜਿਹੜਾ ਉਹਨਾਂ ਦਾ ਪਸ ਮੰਜ਼ਰ ਸੀ। ਹੁਣ ਤੁਸੀਂ ਦੇਖੋ ਕਿ ਜਹਾਜ਼ਾਂ ਦੀ ਲੜਾਈ ਹੋ ਰਹੀ, ਔਰ 2 ਲਾਈਨਾਂ ਪੜ੍ਹਨੀਆਂ ਸਫਾ ਨੰਬਰ 36 ਤੇ ਉਸ ਵੇਲੇ ਤੇ ਇੰਜ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਕੋਈ ਅਜਿਹੀ ਸ਼ੈ ਡਾਢੀ ਜ਼ਰੂਰੀ ਜਾਪੀ ਜਿਹੜੀ ਵੈਰੀ ਬੰਬਾਰਾਂ ਦੇ ਹਵਾਈ ਹਮਲੇ ਤੋਂ ਇੰਨਾ ਚਿਰ ਪਹਿਲਾਂ ਖਬਰ ਦੇ ਦੇਵੇ ਕਿ ਹਵਾਈ ਅੱਡਿਆਂ ਉੱਤੇ ਤਿਆਰ ਖਲੋਤੇ ਪਾਇਲਟ ਆਪਣੇ ਜਹਾਜ਼ਾਂ ਨੂੰ ਉਹਨਾਂ ਦੇ ਮੁਕਾਬਲੇ ਲਈ ਹਵਾ ਵਿੱਚ ਲਿਆ ਸਕਣ। ਇਹ ਜਿਹੜੀ ਚੀਜ਼ ਹੈ, ਜਿਹੜੀ ਚੀਜ਼ ਇਹ ਸਾਰਾ ਕੰਮ ਦੇਗੀ, ਉਸ ਨੂੰ ਰਡਾਰ ਕਿਹਾ ਜਾਂਦਾ। ਯਾਨੀ ਰਡਾਰ ਇੱਕ ਐਸਾ ਆਲਾ ਹੈ ਜਿਸ ਨਾਲ ਹਵਾਈ ਜਹਾਜ਼ਾਂ ਦੇ ਹਮਲਿਆਂ ਦਾ ਪਹਿਲੇ ਤੋਂ ਹੀ ਪਤਾ ਚੱਲ ਜਾਂਦਾ ਹੈ। ਹੁਣ ਰਡਾਰ ਹੈ ਕੀ? ਤੁਸੀਂ ਤੇ ਇੱਥੇ ਲਿਖਿਆ ਪੜ੍ਹ ਰਹੇ ਹੋ ਨਾ, ਅਲਫਾਬੈਟਿਕਲੀ ਜਿਹੜਾ ਅਲਿਫ ਬੇ ਦੀ ਸੂਰਤ 'ਚ ਰਡਾਰ, ਲੇਕਿਨ ਰਡਾਰ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ। पूरा लफ्ज की है और ए मुखफ़िफ है, रेडियो एंगल डिटेक्शन एंड रेंजिंग। रेडियो एंगल डिटेक्शन एंड रेंजिंग, यानी कि रेडियो एक लहर है, ਉਹਦਾ एक ऐसा जाविया जो ਲੱਭਦਾ है, डिटेक्ट करना, ਲੱਭਣਾ, ਭਾਲ ਕਰਨਾ, और फिर उस दी रेंज देखता है कि कित्थे किन्नी दूर किन्ने फासले ते मौजूद है। इस ज़हन विच रख लेना, रेडियो एंगल डिटेक्शन एंड रेंजिंग। ਇਹਦਾ रेडियो लहरां ਜਿਹੜੀਆਂ ਨੇ ਉਹ ਕੀ ਨੇ? रेडियो लहरां ਜਿਵੇਂ ਸਾਡੀ ਆਵਾਜ਼ ਦੀ ਲਹਿਰ ਹੈ ਨਾ, ਉਸ ਤਰ੍ਹਾਂ ਦਾ ਗੁਣ ਰੱਖਦੀਆਂ ਨੇ, ਔਰ ਕਿਸੇ ਵੀ ਸ਼ੈ ਨੂੰ ਟਕਰਾ ਕੇ ਮੁੜ ਆਉਂਦੀਆਂ, ਵਾਪਸ ਆ ਜਾਂਦੀਆਂ। ਜਿਵੇਂ ਤੁਸੀਂ ਅਗਰ ਕਿਸੇ ਖੂਹ ਵਿੱਚ ਆਵਾਜ਼ ਦਿੰਦੇ ਹੋ ਪੰਜਾਬੀ, ਤੇ ਆਵਾਜ਼ ਜਿਹੜੀ ਹੈ ਉਹ ਹਲਕੀ ਹਲਕੀ ਪੰਜਾਬੀ ਇਸ ਤਰ੍ਹਾਂ ਉਹ ਆਏਗੀ, ਜਾਂ ਖੂਹ 'ਚ ਜਾਂ ਕਿਧਰੇ ਪਹਾੜਾਂ 'ਚ। ਤੇ ਜਿਹੜੀਆਂ ਰੇਡੀਓ ਆਵਾਜ਼ ਦੀਆਂ ਜਿਹੜੀਆਂ ਲਹਿਰਾਂ ਨੇ ਟਕਰਾ ਕੇ ਜਿਹੜੀਆਂ ਵਾਪਸ ਆ ਰਹੀਆਂ ਨੇ, ਔਰ ਇਹੀ ਆਵਾਜ਼ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਰੇਡੀਓ ਲਹਿਰਾਂ ਦੇ ਵਰਗੀਆਂ ਨੇ ਕਿ ਉਹ ਵੀ ਕਿਸੇ ਸ਼ੈ ਨੂੰ ਟਕਰਾ ਕੇ ਮੁੜ ਆ ਜਾਂਦੀਆਂ। ਇਹ ਰੇਡੀਓ ਲਹਿਰਾਂ ਦਾ ਬੰਨਾ, ਇਹ ਰੇਡੀਓ ਲਹਿਰਾਂ ਦੀ ਜਿਹੜੀ ਬੁਨਿਆਦ ਹੈ, ਉਹਦੇ ਨਾਲ ਕਈ ਮਸਲੇ ਹੱਲ ਹੋ ਗਏ। ਅੱਜ ਸਾਡੇ ਕੋਲ ਜਿਹੜੀਆਂ ਤਰੱਕੀਆਂ ਨੇ, ਜਿਹੜੇ ਸਾਡੇ ਕੋਲ, ਤੁਸੀਂ ਅਗਰ ਇੱਥੇ ਕਲਾਸ 'ਚ ਬੈਠੇ ਹੋ, ਅਸੀਂ ਆਨਲਾਈਨ ਗੱਲ ਕਰ ਰਹੇ ਹਾਂ, ਇਹਦੇ ਵਿੱਚ ਰੇਡੀਆਈ ਲਹਿਰਾਂ ਦਾ, ਇਹਦੇ ਵਿੱਚ ਸਾਇੰਸ ਦੀ ਤਰੱਕੀ ਦਾ, ਔਰ ਇਹਦੇ ਵਿੱਚ ਜਿਹੜੇ ਨੇ ਉਹ ਸਾਇੰਟੀਫਿਕਲੀ ਜਿਹੜੀ ਟੈਕਨੋਲੋਜੀ ਹੈ ਉਸ ਦਾ ਬਹੁਤ ਵੱਡਾ ਹੱਥ ਹੈ। ਮਾਰਕੋਨੀ ਜਿਹੜਾ ਸੀ ਉਸਨੇ ਜ਼ਮੀਨ ਵਿੱਚ ਜਿਹੜੀ ਜ਼ਮੀਨ ਤੇ ਫਜ਼ਾ, ਜ਼ਮੀਨੀ ਫਜ਼ਾ ਹੈ ਜਿਹੜੀ, ਉਹਦੇ ਵਿੱਚ ਮੌਜੂਦ ਆਇਓਨਾਈਜ਼ਡ ਲੇਅਰ ਜਿਹੜੀ ਹੈ ਉਸ ਦੀ ਉਚਾਈ ਨਾਪ ਲਈ, ਤੇ ਰੇਡੀਓ ਲਹਿਰਾਂ ਵਰਤ ਕੇ ਪਹਿਲਾਂ ਕਿਸੇ ਦੂਰ ਦੀ ਸ਼ੈ ਨੂੰ ਲੱਭਣਾ ਤੇ ਫਿਰ ਉਹਦੀ ਰਡਾਰ ਤੋਂ ਵਿੱਤ ਜਿਹੜੀ ਹੈ ਉਹ ਖਿੱਚਣਾ, ਕਿ ਇਹ ਰੇਡੀਓ ਲਹਿਰਾਂ ਦੱਸਦੀਆਂ ਨੇ ਕਿ ਦੂਰ ਜਿਹੜੀ ਸ਼ੈ ਉਹ ਕਿੰਨੇ ਕਿਲੋਮੀਟਰ ਦੂਰ ਹੈ, ਕਿੰਨੇ ਕਿਲੋਮੀਟਰ ਉੱਚੀ ਹੈ, ਤੇ ਕਿਹੜੀ ਸੀਮਤ 'ਚ ਹੈ, ਉਹ ਮਸ਼ਰਿਕ 'ਚ ਹੈ, ਮਗਰਿਬ 'ਚ ਹੈ, ਸ਼ਮਾਲ 'ਚ ਹੈ, ਤੇ ਫਿਰ ਉਸ ਦੀ ਸਹੀ ਪੋਜੀਸ਼ਨ ਜਿਹੜੀ ਹੈ ਸਾਨੂੰ ਮਿਲ ਜਾਂਦੀ ਹੈ। ਯਾਨੀ ਰੇਡੀਓ ਲਹਿਰਾਂ, ਰਡਾਰ ਕੀ ਹੈ? ਰਡਾਰ ਇੱਕ ਐਸਾ ਆਲਾ ਹੈ ਜੋ ਦੂਰ ਦੁਰਾਡੇ ਸ਼ੈ ਨੂੰ ਦੇ ਬਾਰੇ ਸਾਨੂੰ ਦੱਸਦਾ ਹੈ, ਖਾਸ ਤੌਰ 'ਤੇ ਹਵਾਈ ਜਹਾਜ਼ਾਂ ਦੇ ਬਾਰੇ। ਫਿਰ ਉਹ ਦੱਸਦਾ ਹੈ ਕਿ ਉਹਦਾ ਦਰਮਿਆਨ ਜਿਹੜਾ ਹੈ, ਉਸ ਰਡਾਰ ਤੇ ਉਸ ਸ਼ੈ ਦੇ ਦਰਮਿਆਨ ਫਾਸਲਾ ਕਿੰਨਾ ਹੈ, ਔਰ ਫਿਰ ਉਸ ਦੀ ਪੋਜੀਸ਼ਨ ਕਿਹੜੇ ਪਾਸੇ, ਉਹ ਕਿਹੜੇ ਪਾਸੇ ਆ ਰਿਹਾ ਹੈ। ਜੇ ਰਡਾਰ ਸਹੀ ਨਾ ਚੱਲ ਰਿਹਾ ਹੋਏ ਤੇ ਤੁਹਾਡੇ ਹਵਾਈ ਜਹਾਜ਼ ਜਿਹੜੇ ਨੇ ਉਹ ਆਪਣਾ ਸਫ਼ਰ ਨਹੀਂ ਕਰ ਸਕਦੇ। ਯਾਨੀ ਅੱਜ ਜਿਹੜਾ ਰਡਾਰ ਜਿਹੜੀ ਉਹ ਇੰਨੀ ਜ਼ਰੂਰਤ ਹੈ,
ਰਡਾਰ ਤੁਹਾਨੂੰ ਦੱਸ ਰਿਹਾ ਹੁੰਦਾ ਹੈ ਕਿ ਇਸ ਤੋਂ ਕਿੰਨੀ ਬੁਲੰਦੀ ਤੇ ਜਾਣਾ ਹੈ, ਕਿਹੜੀ ਸਿਮਤ ਤੇ ਜਾਣਾ ਹੈ, ਕਿਹੜੇ ਐਂਗਲ ਤੇ ਜਾਣਾ ਹੈ। ਯਾਨੀ ਅਗਰ ਲਾਹੌਰ ਤੋਂ ਕਰਾਚੀ ਜਿਹੜਾ ਜਾ ਰਿਹਾ ਤੇ ਉਦੋਂ 180 ਦਾ ਐਂਗਲ ਹੋਣਾ ਚਾਹੀਦਾ, 360 ਦਾ ਹੋਣਾ ਚਾਹੀਦਾ, 90 ਦਾ ਹੋਣਾ ਚਾਹੀਦਾ। ਕਿਸ ਐਂਗਲ ਤੇ ਜਾਣਾ ਹੈ, ਕਿਸ ਉਚਾਈ ਤੇ ਜਾਣਾ ਹੈ ਤੇ ਕਿਹੜੇ ਪਾਸੇ ਜਾਣਾ, ਔਰ ਅੱਗੇ ਰਸਤੇ ਕੀ ਨੇ। ਅੱਗੇ ਕੋਈ ਅਗਰ ਹਵਾਈ ਜਹਾਜ਼ ਆ ਰਿਹਾ ਤੇ ਉਸ ਤੋਂ ਬਚਣਾ ਕਿੰਝ, ਫਿਰ ਦੋਵਾਂ ਨੂੰ ਰਸਤਾ ਕਿਵੇਂ ਕਿਵੇਂ ਦੇ। ਯਾਨੀ ਕਿ ਇਹ ਜਿਹੜੇ ਰਡਾਰ ਦੀਆਂ ਜਿਹੜੀਆਂ ਅਹਿਮ ਜਿਹੜੀਆਂ ਖੂਬੀਆਂ ਨੇ ਉਹ ਤੁਸੀਂ ਜ਼ਿਹਨ 'ਚ ਰੱਖਣੀ ਕਿ ਰਡਾਰ ਰੇਡੀਓ ਲਹਿਰਾਂ, ਔਰ ਰੇਡੀਓ ਲਹਿਰਾਂ ਦਾ ਜਿਹੜਾ ਕੰਮ ਹੈ ਉਹ ਕੀ ਹੈ, ਰਡਾਰ ਤੋਂ ਵਿੱਥ ਖਿੱਚਣਾ, ਰਡਾਰ ਤੋਂ ਸ਼ਹਿਰ ਤੋਂ ਵਿੱਥ ਖਿੱਚਣਾ ਤੇ ਸਹੀ ਪੋਜੀਸ਼ਨ ਦੱਸਣਾ। ਜਦੋਂ ਇਹ ਬਰਤਾਨੀਆ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਫਲਾਂ ਮੀਲਾਂ ਤੋਂ, ਇੰਨੇ ਮੀਲ ਤੋਂ ਇਸ ਪਾਸੋਂ ਜਰਮਨ ਦਾ ਹਵਾਈ ਜਹਾਜ਼ ਆ ਰਿਹਾ ਹੈ ਤੇ ਕੀ ਉਹ ਗੋਲਾਬਾਰੀ ਨਹੀਂ ਕਰਨਗੇ। ਇਸ ਲਈ ਬਰਤਾਨੀਆ ਨੇ ਜਦੋਂ ਰਡਾਰ ਬਣਾ ਲਿਆ ਤੇ ਉਹਨਾਂ ਨੇ ਇਸ ਦੀ ਇਜਾਦ ਨੂੰ ਖੁਫੀਆ ਰੱਖਿਆ ਤਾਂ ਜੇ ਦੁਸ਼ਮਣ ਤੋਂ ਮੁਰਾਦ ਜਰਮਨ ਨੂੰ ਸ਼ਿਕਸਤ ਦਿੱਤੀ ਜਾਏ, ਉਸ ਨੂੰ ਹਾਰ ਦਿੱਤੀ ਜਾਏ। ਇਹਦੇ ਵਾਸਤੇ ਰਡਾਰ ਨੇ ਆਪਣਾ ਅਸਰ ਜਿਹੜਾ ਹੈ ਉਹ ਬਹੁਤ ਵਿਖਾਇਆ। ਇਹ ਰਡਾਰ ਜਿਹੜੇ ਨੇ ਉਹ 4 ਕਿਸਮਾਂ ਦੇ ਹੁੰਦੇ, ਯਾਨੀ ਦੋ ਕਿਸਮਾਂ ਦੇ ਹੁੰਦੇ ਨੇ। ਅੱਗੇ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਰਡਾਰ ਇੱਕ ਪ੍ਰਾਇਮਰੀ ਜਾਂ ਜਿਹਨੂੰ ਪ੍ਰਾਈਮਰ ਰਡਾਰ ਕਿਹਾ ਜਾਂਦਾ ਹੈ, ਫਿਰ ਇੱਕ ਸੈਕੰਡਰੀ ਰਡਾਰ। ਪ੍ਰਾਈਮਰ ਜਿਹੜਾ ਰਡਾਰ ਹੈ ਉਹ ਫੌਜੀ ਵਰਤਾਰਿਆਂ ਵਾਸਤੇ, ਯਾਨੀ ਜਿਹੜੇ ਫੌਜੀ ਵਰਤਦੇ ਨੇ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਹਵਾਈ ਜਹਾਜ਼ ਜਿਹੜਾ ਹੈ ਉਸ ਦੀ ਸਿਮਤ ਦੱਸਣ ਵਾਸਤੇ ਕਿ ਹਵਾਈ ਜਹਾਜ਼ ਕਿਹੜੇ ਪਾਸੇ ਆਏਗਾ, ਕਿਹੜੇ ਪਾਸਿਓਂ ਆ ਰਿਹਾ ਤੇ ਇਸ ਨੂੰ ਫਿਰ ਅੱਛਾ ਜਿੱਥੋਂ ਸਾਨੂੰ ਦੁਸ਼ਮਣ ਦਾ ਪਤਾ ਚੱਲ ਰਿਹਾ, ਸਾਨੂੰ ਆਪ ਵੀ ਉਡਾਰ ਵਾਸਤੇ ਵੀ ਪਤਾ ਚੱਲ ਰਿਹਾ ਕਿ ਅਸੀਂ ਸਾਡੀ ਉਡਾਰੀ ਕਿਸ ਸਾਈਡ ਨੂੰ ਹੋਣੀ ਚਾਹੀਦੀ, ਕਿ ਅਸੀਂ ਇੱਥੋਂ ਕਿੰਨੀ ਦੇਰ 'ਚ ਕਿੱਥੇ ਪਹੁੰਚਾਂਗੇ। ਔਰ ਜਿਵੇਂ ਦੱਸ ਰਿਹਾ ਸਾਂ ਮੈਂ ਕਿ ਹਵਾਈ ਜਹਾਜ਼ ਦੇ ਉੱਡਣ ਵਾਸਤੇ ਰਸਤੇ 'ਚ ਕੋਈ ਪਹਾੜ ਆ ਰਹੇ ਨੇ, ਕੋਈ ਸਮੁੰਦਰ ਆ ਰਹੇ ਨੇ, ਤੇ ਉਸ ਵੇਲੇ ਕੀ ਵਰਤਾਰਾ ਰੱਖਣਾ ਹੈ। ਸਮੁੰਦਰ ਦੇ ਵਿੱਚ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਉਸ ਤੋਂ ਕਿਵੇਂ ਬਚਣਾ ਹੈ, ਉਹ ਕਿਸ ਸਤ੍ਹਾ ਤੱਕ ਜਿਹੜਾ ਹੈ ਉਹ ਆਪਣੇ ਆਪ ਨੂੰ ਉੱਚਾ ਰੱਖਣਾ ਹੈ, ਕਿਸ ਸਤ੍ਹਾ ਤੱਕ ਜਿਹੜਾ ਉੱਥੋਂ ਤੇਜ਼ ਲੰਘਣਾ ਹੈ, ਉਹ ਸਾਰਾ ਰਡਾਰ ਦੱਸਦੇ। ਫਿਰ ਇਸੇ ਤਰ੍ਹਾਂ ਪਹਾੜਾਂ ਦੀਆਂ ਚਟਾਨਾਂ ਤੋਂ ਕਿਵੇਂ ਬਚਣਾ ਹੈ, ਔਰ ਉੱਡਣ ਵਾਲੇ ਜਿਹੜੇ ਪਰਿੰਦੇ ਨੇ ਉਸ ਤੋਂ ਕਿਵੇਂ ਬਚ ਕੇ ਜਾਣਾ ਹੈ। ਯਾਨੀ ਇਹ ਸਾਡੇ ਬਹਿਰੀ ਜਹਾਜ਼ਾਂ ਸਿਰਫ ਜਹਾਜ਼ਾਂ ਵਾਸਤੇ, ਫਿਰ ਬਹਿਰੀ ਜਹਾਜ਼ਾਂ ਵਾਸਤੇ ਕਿ ਬਹਿਰੀ ਜਹਾਜ਼ ਦੇ ਵਿੱਚ ਸਮੁੰਦਰ ਦੇ ਥੱਲੇ ਜਿਹੜੀਆਂ ਚਟਾਨਾਂ ਨੇ ਉਸ ਤੋਂ ਬਚਣਾ ਹੈ। ਬਹਿਰੀ ਜਹਾਜ਼ ਨੂੰ ਵੀ ਦੱਸ ਰਿਹਾ ਉਹ ਸਮੁੰਦਰ ਦੇ ਵਿੱਚ ਵੀ ਉਹਨਾਂ ਦੀਆਂ ਲਹਿਰਾਂ ਜਾ ਰਹੀਆਂ ਨੇ, ਔਰ ਦੇਖਿਆ ਜਾ ਰਿਹਾ ਫਿਰ ਅੱਗੇ ਬਹਿਰੀ ਜਹਾਜ਼ ਜਿਹੜਾ ਆ ਰਿਹਾ ਹੈ ਉਹ ਕਿੰਨੇ ਫਾਸਲੇ ਤੇ, ਫਿਰ ਉਸ ਦੀ ਡਾਇਰੈਕਸ਼ਨ, ਫਿਰ ਉਸ ਦੇ ਸਹੀ ਮੰਜ਼ਿਲ ਤੱਕ ਕੱਪੜਨ ਲਈ, ਕਿਉਂਕਿ ਸਮੁੰਦਰ ਹੈ, ਸਮੁੰਦਰ ਦੇ ਵਿੱਚ ਤੇ ਬਿਲਕੁਲ ਪਾਣੀ ਹੀ ਪਾਣੀ, ਉੱਥੇ ਸੜਕਾਂ ਤੇ ਨਹੀਂ ਬਣੀਆਂ ਜਿਵੇਂ ਫਜ਼ਾ ਵਿੱਚ ਨਹੀਂ ਹੈ। ਉਸ ਲਈ ਰਡਾਰ ਦਾ ਜਿਹੜਾ ਇਹ ਕੰਮ ਹੈ ਉਹ ਤੁਹਾਨੂੰ ਸਿੱਧੀ ਸਮਤ ਤੇ ਲਿਜਾਣਾ ਔਰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣਾ ਵੀ ਹੁੰਦਾ ਹੈ। ਫੌਜੀ ਵਰਤਾਰਿਆਂ ਵਾਸਤੇ ਵੇਖ ਲਿਆ, ਜੰਗ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੁੰਦਾ ਹੈ। ਫਿਰ ਕਿਸੇ ਨੂੰ ਕਿਸੇ ਇਲਾਕੇ ਦੇ ਵਿੱਚ ਕੋਈ ਮਦਦ ਅਪਣਾਉਣ ਵਾਸਤੇ ਵੀ ਰਡਾਰ ਦੀ ਵਰਤੋਂ ਕੀਤੀ ਜਾ ਸਕਦੀ। ਮਿਜ਼ਾਈਲ ਚਲਾਉਣ ਵਾਸਤੇ ਬਹੁਤ ਜ਼ਰੂਰੀ ਨੇ ਅੱਜ ਕੱਲ੍ਹ ਰਡਾਰ ਜਿਹੜੇ ਉਹ ਦੱਸਦੇ ਨੇ ਸਿਮਤ, ਕਿਹੜੀ ਸਿਮਤ ਤੇ ਤੁਹਾਡਾ ਜਿਹੜਾ ਨਿਸ਼ਾਨਾ ਬੈਠਾ ਹੈ, ਔਰ ਉੱਥੇ ਉਹ ਮਿਜ਼ਾਈਲ ਜਿਹੜਾ ਸੁੱਟਿਆ ਜਾਂਦਾ ਔਰ ਉਹਦਾ ਖਾਤਮਾ ਕਰ ਦਿੱਤਾ ਜਾਂਦਾ ਹੈ। ਇਹ ਦੁਨੀਆ ਦੀ ਹਰ ਫੌਜ ਜਿਹੜੀ ਹੈ ਉਹ ਵਰਤ ਰਹੀ ਹੈ। ਤੋਪ, ਟੈਂਕ ਤੇ ਤੋਪ ਦੇ ਨਿਸ਼ਾਨੇ ਵੀ ਇਸ ਦੇ ਹਵਾਲੇ ਨਾਲ ਜਿਹੜੇ ਨੇ ਉਹ ਬਣਾਏ ਜਾਂਦੇ ਨੇ, ਯਾਨੀ ਕਿ ਟੈਂਕ ਤੇ ਤੋਪ ਦੇ ਨਾਲ ਵੀ ਰਡਾਰ ਜਿਹੜੀ ਹੈ ਉਹ ਵਰਤੇ ਜਾ ਰਹੇ ਨੇ। ਇਹ ਨਵੀਂ ਟੈਕਨੋਲੋਜੀ ਜਿਹੜੀ ਹੈ। ਫਿਰ ਹੈ ਸੈਕੰਡਰੀ ਰਡਾਰ, ਜਿਹੜੇ ਉਹ ਜਹਾਜ਼ਾਂ ਦੀ ਪਛਾਣ ਕਰਦੇ ਨੇ ਕਿ ਆਪਣੇ ਜਹਾਜ਼ ਕਿਹੜੇ ਨੇ ਔਰ ਦੁਸ਼ਮਣ ਦੇ ਜਹਾਜ਼ ਕਿਹੜੇ ਨੇ। ਪ੍ਰਾਈਮਰ ਰਡਾਰ ਹੋ ਗਏ ਜਿੱਥੇ ਫੌਜੀ ਵਰਤਾਰੇ ਨੇ, ਜਹਾਜ਼ਾਂ ਨੂੰ ਦੱਸ ਰਹੇ ਨੇ ਰਾਹ, ਬਹਿਰੀ ਜਹਾਜ਼ਾਂ ਵਾਸਤੇ, ਮਿਜ਼ਾਈਲ ਵਾਸਤੇ, ਟੈਂਕਾਂ ਤੇ ਤੋਪਾਂ ਦੇ ਵਾਸਤੇ। ਤੇ ਸੈਕੰਡਰੀ ਜਿਹੜੇ ਨੇ ਉਹ ਜਹਾਜ਼ਾਂ ਦੀ ਪਛਾਣ ਨੇ, ਯਾਨੀ ਕਿ ਜਿਹੜੇ ਸਾਡੇ ਆਪਣੇ ਦੇਸੀ ਜਿਹੜੇ ਜਹਾਜ਼ ਨੇ ਉਹ ਕਿਵੇਂ ਦੇ ਨੇ, ਉਹ ਕਿੱਥੇ ਜਾ ਰਹੇ ਨੇ, ਔਰ ਉਹਨਾਂ ਦੀਆਂ ਮੰਜ਼ਿਲਾਂ ਜਿਹੜੀਆਂ ਨੇ ਉਹ ਸਾਰੀਆਂ ਵੇਖਣੀਆਂ ਨੇ। ਔਰ ਉਹਨਾਂ ਨੂੰ ਵਰਤਿਆ ਜਾਂਦਾ ਹੈ ਲੈਂਡਿੰਗ ਕਰਨ ਲਈ, ਖਾਸ ਤੌਰ ਤੇ ਲੈਂਡਿੰਗ ਕਰਨੀ ਹੈ ਜਦੋਂ ਏਅਰਪੋਰਟ ਦੇ ਉੱਤੇ ਜਹਾਜ਼ ਨੇ ਜਦੋਂ ਉਤਰਨਾ ਹੈ, ਉਸ ਦੀ ਮਦਦ ਵੀ ਸੈਕੰਡਰੀ ਰਡਾਰ ਹੀ ਕਰ ਰਿਹਾ ਹੁੰਦਾ ਹੈ। ਏਅਰਪੋਰਟ ਉੱਤੇ ਜਿਹੜੀ ਟ੍ਰੈਫਿਕ, ਜਹਾਜ਼ਾਂ ਦੀ ਜਿਹੜੀ ਟ੍ਰੈਫਿਕ ਹੈ ਉਸ ਨੂੰ ਕੰਟਰੋਲ ਕਰਨਾ, ਉਸ ਨੂੰ ਵੇਖਣਾ, ਫਿਰ ਉਸ ਨੂੰ ਨਖੇੜਨਾ
ਤਾਂ ਜੋ ਨਵੇਂ ਆਉਣ ਵਾਲੇ ਜਿਹੜੇ ਜਹਾਜ਼ ਏ ਉਸ ਨੂੰ ਜਿਹੜਾ ਹੈ ਉਹ ਮਹਿਫੂਜ਼ ਕੀਤਾ ਜਾਏ ਔਰ ਉਸ ਨੂੰ ਇੱਕ ਬਾਹਿਫਾਜ਼ਤ ਮੰਜ਼ਿਲ 'ਤੇ ਅਪੜਾਇਆ ਜਾਏ। ਰੇਡਾਰ ਦੀ ਵਰਤੋਂ ਵਾਸਤੇ ਉਹਦੀ ਰੇਂਜ, ਉਹਦਾ ਜ਼ਾਵੀਆ ਤੇ ਉਹਦੀ ਉਚਾਈ, ਇਹ ਤਿੰਨ ਚੀਜ਼ਾਂ ਬੜੀ ਜ਼ਰੂਰੀ ਨੇ। ਜਹਾਜ਼ ਕਿਸ ਜਿਹੜੇ ਨੇ ਉਚਾਈ 'ਤੇ ਰੱਖਣਾ ਹੈ, ਕਿਸ ਜ਼ਾਵੀਏ 'ਤੇ ਰੱਖਣਾ ਹੈ ਤੇ ਕਿਸ ਰੇਂਜ 'ਤੇ ਰੱਖਣਾ ਹੈ ਜਿਸ ਨਾਲ ਉਸ ਨੂੰ ਲੈਂਡਿੰਗ ਵਿੱਚ ਆਸਾਨੀ ਹੋਏ, ਇਹਦੇ ਵਾਸਤੇ ਰੇਡਾਰ ਵਰਤਿਆ ਜਾ ਰਿਹਾ। ਇਹ ਤੇ ਸੀ ਰੇਡਾਰ ਦੇ ਹਵਾਲੇ ਨਾਲ ਕੁਝ ਗੱਲਾਂ। ਕੱਲ੍ਹ ਅਸੀਂ ਰੇਡਾਰ ਦੀਆਂ ਜਿਹੜੀਆਂ ਕੁਝ ਚੀਜ਼ਾਂ ਟੈਕਨੀਕਲ ਵੇਖਾਂਗੇ ਕਿ ਉਸ ਦੇ ਵਿੱਚ ਕਿਹੜੇ ਕਿਹੜੇ ਚਾਰ ਜਿਹੜੀਆਂ ਚੀਜ਼ਾਂ ਨੇ ਜੋ ਉਸ ਨੂੰ ਮਦਦ ਦਿੰਦੀਆਂ ਨੇ ਰੇਡਾਰ ਨੂੰ ਪੂਰੀ ਤਰ੍ਹਾਂ ਕੰਮ ਕਰਨ ਲਈ। ਫਿਰ ਅੱਗੇ ਜਿਹੜੀ ਇਲਿਆਸ ਘੁੰਮਣ ਹੋਰਾਂ ਨੇ ਮੁਖਤਲਿਫ ਸਾਇੰਸਦਾਨਾਂ ਦਾ ਜ਼ਿਕਰ ਕਰਕੇ ਸਾਨੂੰ ਰੇਡਾਰ ਦੇ ਬਾਰੇ ਦੱਸਿਆ ਗਿਆ, ਉਹ ਸਾਡਾ ਲੈਕਚਰ ਦਾ ਹਿੱਸਾ ਹੋਏਗਾ। ਅਤੇ ਅੱਜ ਅਸੀਂ ਜਿਹੜਾ ਪੜ੍ਹਿਆ ਸੀ ਅਗਰ ਉਹਨੂੰ ਅਸੀਂ ਮੁਖਤਸਰ ਤਰੀਕੇ ਨਾਲ ਵੇਖੀਏ, ਇਹਦੇ ਵਿੱਚ ਅਸੀਂ ਵੇਖਿਆ ਕਿ ਇਲਿਆਸ ਘੁੰਮਣ ਦੀ ਜਿਹੜੀ ਉਹ ਜੀਵਨੀ ਕੀ ਹੈ, ਉਹ ਕਿੱਥੇ ਜੰਮੇ, ਉਹਨਾਂ ਨੇ ਕਿੱਥੋਂ ਕਿੱਥੋਂ ਤਾਲੀਮ ਹਾਸਿਲ ਕੀਤੀ, ਉਹ ਕਿਹੜੇ ਕਿਹੜੇ ਰਿਸਾਲੇ ਦੇ ਐਡੀਟਰ ਹੈ ਔਰ ਜਿਹੜੇ ਨੇ ਰਿਸਾਲਿਆਂ ਤੋਂ ਵੱਖ ਉਹਨਾਂ ਨੇ ਪੰਜਾਬੀ ਅਦਬ ਵਿੱਚ ਕੀ ਮੁਤਾਰਫ ਕਰਵਾਇਆ, ਕਿਹੜੀਆਂ ਕਿਤਾਬਾਂ ਲਿਖੀਆਂ, ਉਹਨਾਂ ਦੀਆਂ 5 ਕੁ ਕਿਤਾਬਾਂ ਦੇ ਨਾਂ ਜ਼ਰੂਰ ਯਾਦ ਕਰੋ। ਰੇਡਾਰ ਕਹਾਣੀ ਜਦੋਂ ਅਸੀਂ ਸਬਕ ਵੱਲ ਆਏ ਫਿਰ ਵੇਖਿਆ ਹਿਟਲਰ ਦੀ ਹਯਾਤੀ ਕੀ ਸੀ, ਹਿਟਲਰ ਕਿਵੇਂ ਦਾ ਸੀ ਤੇ ਬਰਤਾਨੀਆ ਦਾ ਉਹਦੇ ਨਾਲ ਕੀ ਤਾਲੁਕ ਸੀ, ਰਾਇਲ ਏਅਰਫੋਰਸ ਕਿੱਥੋਂ ਦੀ ਸੀ, ਉਸ ਨੇ ਕੀ ਕੀਤਾ ਔਰ ਜੰਗੀ ਜਹਾਜ਼ਾਂ ਦੀ ਵਰਤੋਂ ਜਰਮਨ ਵੱਲੋਂ ਤੇ ਬਰਤਾਨੀਆ ਵੱਲੋਂ ਕਿਵੇਂ ਦੀ ਹੋਈ। ਫਿਰ ਅਸੀਂ ਵੇਖਿਆ ਕਿ ਰੇਡਾਰ ਜਿਹੜਾ ਹੈ ਉਹ ਰੇਡੀਓ ਐਂਗਲ ਡਿਟੈਕਸ਼ਨ ਐਂਡ ਰੇਂਜਿੰਗ ਜਿਹੜਾ ਉਹਦਾ ਸਹੀ ਨਾਂ ਜਿਹੜਾ ਬਣਦਾ ਹੈ ਰੇਡਾਰ, ਉਹਦਾ ਮੁਖਫਿਫ ਹੈ। ਔਰ ਫਿਰ ਅਸੀਂ ਵੇਖਿਆ ਕਿ ਰੇਡਾਰ ਦੇ ਕੀ ਕੰਮ ਨੇ ਔਰ ਰੇਡਾਰ ਦੇ ਜਿਹੜੇ ਦੋ ਬੁਨਿਆਦਾਂ ਜਿਹੜੀਆਂ ਨੇ, ਪ੍ਰਾਇਮਰੀ ਰੇਡਾਰ ਤੇ ਸੈਕੰਡਰੀ ਰੇਡਾਰ ਜਿਹੜੇ ਨੇ ਉਹ ਕੀ ਵਰਤੋਂ ਵਿੱਚ ਆਉਂਦੇ ਨੇ। ਅੱਜ ਦਾ ਸਾਡਾ ਲੈਕਚਰ ਇੱਥੇ ਖਤਮ ਹੁੰਦਾ ਹੈ। ਅਗਲੇ ਲੈਕਚਰ ਵਿੱਚ ਇਸ ਸਬਕ ਨੂੰ ਮੁਕਾਮਨ ਦਾ ਯਤਨ ਕੀਤਾ ਜਾਏਗਾ।